ਪੰਜਾਬ ਦੇ ਵਿੱਚ ਜਿਹੜੀ ਈਡੀ ਦੀ ਕਾਰਵਾਈ ਜਾਰੀ ਹੈ ਜੀ, ਉਹ ਵੀ ਤਾਂ ਇੱਕ ਹਿਸਾਬ ਦੇ ਨਾਲ ਸਿੱਧੇ ਤੌਰ ਤੇ ਕੇਂਦਰ ਦੀ ਰਾਜਨੀਤੀ ਦੇ ਨਾਲ ਹੀ ਜਾ ਜੁੜਦੀ ਹੈ। ਦੇਖੋ, ਕੇਂਦਰ ਏਜੰਸੀਆਂ ਦੀ ਦੁਰਵਰਤੋਂ ਤਾਂ ਦੱਬ ਕੇ ਕਰਦਾ ਜੀ। ਤੇ ਹੁਣ ਉਹਨਾਂ ਸੂਬਿਆਂ ਤੋਂ ਵਿਹਲੇ ਹੋ ਕੇ ਇੱਧਰ ਨੂੰ ਆਉਣਾ ਨਾ, ਕਿਉਂਕਿ ਚੋਣਾਂ ਨਿਕਲ ਨੇ। ਇਸ ਲਈ ਉਹ ਤੋਂ ਪਹਿਲਾਂ ਉਹ ਸੜਕ ਬਣਾਉਣ ਤੋਂ ਪਹਿਲਾਂ ਰੋੜੀ ਚੱਕਣ ਵਾਲੇ ਵੀ ਆਉਂਦੇ ਨੇ, ਫਿਰ ਝਾੜੂ ਮਾਰਨ ਵਾਲੇ ਵੀ ਆਉਂਦੇ ਨੇ, ਫਿਰ ਲੁੱਕ ਪਾਉਣ ਵਾਲੇ ਵੀ ਆਉਂਦੇ ਨੇ, ਹੈਨਾ। ਫਿਰ ਉਹਦੇ ਪਰ ਰੋਲਰ ਫਿਰਦਾ ਨਾ। ਇਹ ਤਾਂ ਮੋਦੀ ਮਿੱਥਾ ਦੀ ਜੋੜੀ ਤੋਂ ਬਾਅਦ ਚ ਰੋਲਰ ਫੇਰਨ ਆਉਂਦੀ ਹੈ। ਸਹੀ ਹੈ। ਇਸ ਲਈ ਇਹ ਤਾਂ ਪਹਿਲਾਂ ਇਹ ਕੰਮ ਕਰਨ ਭੇਜੇ ਹੋਏ ਨੇ ਸਾਰਾ ਕੁਝ, ਕਿ ਤਿਆਰੀ ਕਰੋ ਜਾ ਕੇ। ਜੀ ਜੀ, ਹੁਣ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਾਡੇ ਅਫਸਰ, ਸਾਡੇ ਸਿਆਸਤਦਾਨ ਬੜੇ ਦੁੱਧ ਧੋਤੇ ਨੇ। ਜੇ ਤੁਸੀਂ ਗਲਤੀਆਂ ਕੀਤੀਆਂ ਨੇ ਤਾਂ ਇਹ ਤਰਸਯੋਗ ਨਹੀਂ ਗਏ, ਤੇ ਇਸ ਲਈ ਇਹਨਾਂ ਨੂੰ ਮੌਕਾ ਦਿੱਤਾ ਤੇ ਅਗਲਿਆਂ ਨੇ ਫਿਰ ਮੌਕਾ ਸਾਂਭ ਲਿਆ। ਹੁਣ ਭੁਗਤੋਗੇ ਤੁਸੀਂ। ਸਹੀ ਹੈ। ਸੰਜੀਵ ਅਰੋੜਾ ਗਿਰਫਤ ਚ ਹਾਈ ਕੋਰਟ ਚ ਰੌਲਾ ਪਾ ਰਿਹਾ ਕਿ ਮੈਨੂੰ ਰਾਹਤ ਦਿਓ ਜੀ, ਮੇਰੇ ਤੇ ਕਾਰਵਾਈ ਨਹੀਂ ਬਣਦੀ ਜੀ, ਏਦਾਂ ਨਹੀਂ ਹੋ ਸਕਦਾ। ਪਰ ਈਡੀ ਅਜੇ ਵੀ ਨਹੀਂ ਰੁਕ ਰਹੀ। ਈਡੀ ਬੁੱਧਵਾਰ ਨੂੰ ਆਈ ਸੀ ਲੁਧਿਆਣੇ ਚ। ਠੀਕ ਹੈ ਜੀ। ਤੇ ਕੱਲ ਸ਼ਾਮ ਤੱਕ ਉੱਥੇ ਰਹੀ। ਇੱਕ ਧਾਗਾ ਦਾ ਕਾਰੋਬਾਰੀ ਹੈ। ਠੀਕ ਹੈ। ਤੇ ਉਹ ਸੰਜੀਵ ਅਰੋੜਾ ਦਾ ਨੇੜਲਾ ਪਹਿਲਾਂ ਵੀ ਉਹ ਦਾਇਰੇ ਚ ਆ ਚੁੱਕਿਆ, ਦੁਬਾਰਾ ਉਹਦੇ ਰੇਡ ਪਈ ਹੈ। ਪੂਰੇ 1.5 ਦਿਨ, ਪੌਣੇ 2 ਦਿਨ ਉਹਦੇ ਰੇਡ ਚੱਲੀ ਜੀ। ਹਾਂ, ਇਹ ਵੱਖਰੀ ਗੱਲ ਹੈ ਕਿ ਜਿਹਨਾਂ ਤੋਂ ਅਜੇ ਵੀ ਝੋਲੇ ਡਿਗੇ ਸੀ, ਜਿਹੜੀਆਂ ਨਵੀਂ ਮੰਜ਼ਿਲਾਂ ਤੋਂ ਜਿਨ੍ਹਾਂ ਦੇ ਨਾਮ ਆਏ ਸੀ, ਉਧਰ ਨੂੰ ਅਜੇ ਰੁੱਖ ਨਹੀਂ ਹੋਇਆ। ਕਿਉਂਕਿ ਉਸ ਰਾਹ ਦਾ ਜਾ ਕੇ ਗੇਟ ਜਿਹੜਾ ਉਹ ਮੁੱਖ ਮੰਤਰੀ ਦੇ ਘਰ ਦੇ ਵੱਲ ਖੁੱਲਦਾ। ਸਹੀ ਹੈ। ਉਧਰ ਨੂੰ ਅਜੇ ਰੁੱਖ ਨਹੀਂ ਕੀਤਾ ਜੀ। ਸਹੀ। ਤੇ ਉਹਨਾਂ ਦੇ ਜਿਨ੍ਹਾਂ ਦੇ ਨਾਮ ਬੋਲੇ ਸੀ, ਉਹਨਾਂ ਨੂੰ ਤਾਂ ਨਿਯੁਕਤੀਆਂ ਮਿਲ ਰਹੀਆਂ ਮੁੱਖ ਮੰਤਰੀ ਸਾਹਿਬ ਵੱਲੋਂ, ਤੇ ਉਹਨਾਂ ਨੂੰ ਤਾਂ ਰੁਤਬੇ ਉੱਚੇ ਹੋ ਰਹੇ ਨੇ। ਇਹਦਾ ਮਤਲਬ ਕੀ ਕੋਈ ਸੈਟਿੰਗ ਦਾ ਖੇਲ ਵੀ ਹੋ ਗਿਆ ਜੀ। ਸਹੀ ਹੈ। ਕੋਈ ਸੈਟਲਮੈਂਟ ਵੀ ਹੈ, ਕੋਈ ਗੁਪਤ ਸਮਝੌਤਾ ਵੀ ਹੈ, ਜਾਂ ਫਿਰ ਈਡੀ ਪੱਕੇ ਪੈਰੀ ਆਊਗੀ ਕਿ ਪਹਿਲਾਂ ਥੱਲੇ ਵਾਲੀਆਂ ਸਾਰੀਆਂ ਥੰਮੀਆਂ ਕੱਢ ਲਈਏ, ਬਿਲਕੁਲ ਫਿਰ ਆਵਾਂਗੇ। ਇਹ ਆਉਣ ਵਾਲਾ ਸਮਾਂ ਦੱਸੂਗਾ। ਪੰਜਾਬ ਦੇ ਵਿੱਚ ਟਕਰਾਅ ਦੀ, ਬਦਲਾਖੋਰੀ ਦੀ ਰਾਜਨੀਤੀ ਹੋਰ ਵੱਡੀ ਹੁੰਦੀ ਦੇਖੋਗੇ ਤੁਸੀਂ। ਇਹ ਚਿੰਤਾਜਨਕ ਸਥਿਤੀ ਹੈ ਸਾਡੇ। ਜੀ ਬਿਲਕੁਲ। ਤੇ ਪੰਜਾਬ ਦੇ ਵਿੱਚ ਜਿਹੜੀ ਈਡੀ ਦੀ ਕਾਰਵਾਈ ਜਾਰੀ ਹੈ ਜੀ, ਉਹ ਵੀ ਤਾਂ ਇੱਕ ਹਿਸਾਬ ਦੇ ਨਾਲ ਸਿੱਧੇ ਤੌਰ ਤੇ ਕੇਂਦਰ ਦੀ ਰਾਜਨੀਤੀ ਦੇ ਨਾਲ ਹੀ ਜਾ ਜੁੜਦੀ ਹੈ। ਦੇਖੋ, ਕੇਂਦਰ ਏਜੰਸੀਆਂ ਦੀ ਦੁਰਵਰਤੋਂ ਤਾਂ ਦੱਬ ਕੇ ਕਰਦਾ ਜੀ। ਤੇ ਹੁਣ ਉਹਨਾਂ ਸੂਬਿਆਂ ਤੋਂ ਵਿਹਲੇ ਹੋ ਕੇ ਇੱਧਰ ਨੂੰ ਆਉਣਾ ਨਾ, ਕਿਉਂਕਿ ਚੋਣਾਂ ਨਿਕਲ ਨੇ। ਇਸ ਲਈ ਉਹ ਤੋਂ ਪਹਿਲਾਂ ਉਹ ਸੜਕ ਬਣਾਉਣ ਤੋਂ ਪਹਿਲਾਂ ਰੋੜੀ ਚੱਕਣ ਵਾਲੇ ਵੀ ਆਉਂਦੇ ਨੇ, ਫਿਰ ਝਾੜੂ ਮਾਰਨ ਵਾਲੇ ਵੀ ਆਉਂਦੇ ਨੇ, ਫਿਰ ਲੁੱਕ ਪਾਉਣ ਵਾਲੇ ਵੀ ਆਉਂਦੇ ਨੇ, ਹੈਨਾ। ਫਿਰ ਉਹਦੇ ਪਰ ਰੋਲਰ ਫਿਰਦਾ ਨਾ। ਇਹ ਤਾਂ ਮੋਦੀ ਮਿੱਥਾ ਦੀ ਜੋੜੀ ਤੋਂ ਬਾਅਦ ਚ ਰੋਲਰ ਫੇਰਨ ਆਉਂਦੀ ਹੈ। ਸਹੀ ਹੈ। ਇਸ ਲਈ ਇਹ ਤਾਂ ਪਹਿਲਾਂ ਇਹ ਕੰਮ ਕਰਨ ਭੇਜੇ ਹੋਏ ਨੇ ਸਾਰਾ ਕੁਝ, ਕਿ ਤਿਆਰੀ ਕਰੋ ਜਾ ਕੇ। ਜੀ ਜੀ, ਹੁਣ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਸਾਡੇ ਅਫਸਰ, ਸਾਡੇ ਸਿਆਸਤਦਾਨ ਬੜੇ ਦੁੱਧ ਧੋਤੇ ਨੇ। ਜੇ ਤੁਸੀਂ ਗਲਤੀਆਂ ਕੀਤੀਆਂ ਨੇ ਤਾਂ ਇਹ ਤਰਸਯੋਗ ਨਹੀਂ ਗਏ, ਤੇ ਇਸ ਲਈ ਇਹਨਾਂ ਨੂੰ ਮੌਕਾ ਦਿੱਤਾ ਤੇ ਅਗਲਿਆਂ ਨੇ ਫਿਰ ਮੌਕਾ ਸਾਂਭ ਲਿਆ। ਹੁਣ ਭੁਗਤੋਗੇ ਤੁਸੀਂ। ਸਹੀ ਹੈ। ਸੰਜੀਵ ਅਰੋੜਾ ਗਿਰਫਤ ਚ ਹਾਈ ਕੋਰਟ ਚ ਰੌਲਾ ਪਾ ਰਿਹਾ ਕਿ ਮੈਨੂੰ ਰਾਹਤ ਦਿਓ ਜੀ, ਮੇਰੇ ਤੇ ਕਾਰਵਾਈ ਨਹੀਂ ਬਣਦੀ ਜੀ, ਏਦਾਂ ਨਹੀਂ ਹੋ ਸਕਦਾ। ਪਰ ਈਡੀ ਅਜੇ ਵੀ ਨਹੀਂ ਰੁਕ ਰਹੀ। ਈਡੀ ਬੁੱਧਵਾਰ ਨੂੰ ਆਈ ਸੀ ਲੁਧਿਆਣੇ ਚ। ਠੀਕ ਹੈ ਜੀ। ਤੇ ਕੱਲ ਸ਼ਾਮ ਤੱਕ ਉੱਥੇ ਰਹੀ। ਇੱਕ ਧਾਗਾ ਦਾ ਕਾਰੋਬਾਰੀ ਹੈ। ਠੀਕ ਹੈ। ਤੇ ਉਹ ਸੰਜੀਵ ਅਰੋੜਾ ਦਾ ਨੇੜਲਾ ਪਹਿਲਾਂ ਵੀ ਉਹ ਦਾਇਰੇ ਚ ਆ ਚੁੱਕਿਆ, ਦੁਬਾਰਾ ਉਹਦੇ ਰੇਡ ਪਈ ਹੈ। ਪੂਰੇ 1.5 ਦਿਨ, ਪੌਣੇ 2 ਦਿਨ ਉਹਦੇ ਰੇਡ ਚੱਲੀ ਜੀ। ਹਾਂ, ਇਹ ਵੱਖਰੀ ਗੱਲ ਹੈ ਕਿ ਜਿਹਨਾਂ ਤੋਂ ਅਜੇ ਵੀ ਝੋਲੇ ਡਿਗੇ ਸੀ, ਜਿਹੜੀਆਂ ਨਵੀਂ ਮੰਜ਼ਿਲਾਂ ਤੋਂ ਜਿਨ੍ਹਾਂ ਦੇ ਨਾਮ ਆਏ ਸੀ, ਉਧਰ ਨੂੰ ਅਜੇ ਰੁੱਖ ਨਹੀਂ ਹੋਇਆ। ਕਿਉਂਕਿ ਉਸ ਰਾਹ ਦਾ ਜਾ ਕੇ ਗੇਟ ਜਿਹੜਾ ਉਹ ਮੁੱਖ ਮੰਤਰੀ ਦੇ ਘਰ ਦੇ ਵੱਲ ਹੀ ਖੁੱਲਦਾ। ਸਹੀ ਹੈ। ਉਧਰ ਨੂੰ ਅਜੇ ਰੁੱਖ ਨਹੀਂ ਕੀਤਾ ਜੀ। ਸਹੀ। ਤੇ ਉਹਨਾਂ ਦੇ ਜਿਨ੍ਹਾਂ ਦੇ ਨਾਮ ਬੋਲੇ ਸੀ, ਉਹਨਾਂ ਨੂੰ ਤਾਂ ਨਿਯੁਕਤੀਆਂ ਮਿਲ ਰਹੀਆਂ ਮੁੱਖ ਮੰਤਰੀ ਸਾਹਿਬ ਵੱਲੋਂ, ਤੇ ਉਹਨਾਂ ਨੂੰ ਤਾਂ ਰੁਤਬੇ ਉੱਚੇ ਹੋ ਰਹੇ ਨੇ। ਇਹਦਾ ਮਤਲਬ ਕੀ ਕੋਈ ਸੈਟਿੰਗ ਦਾ ਖੇਲ ਵੀ ਹੋ ਗਿਆ ਜੀ। ਸਹੀ ਹੈ। ਕੋਈ ਸੈਟਲਮੈਂਟ ਵੀ ਹੈ, ਕੋਈ ਗੁਪਤ ਸਮਝੌਤਾ ਵੀ ਹੈ, ਜਾਂ ਫਿਰ ਈਡੀ ਪੱਕੇ ਪੈਰੀ ਆਊਗੀ ਕਿ ਪਹਿਲਾਂ ਥੱਲੇ ਵਾਲੀਆਂ ਸਾਰੀਆਂ ਥੰਮੀਆਂ ਕੱਢ ਲਈਏ, ਬਿਲਕੁਲ ਫਿਰ ਆਵਾਂਗੇ। ਇਹ ਆਉਣ ਵਾਲਾ ਸਮਾਂ ਦੱਸੂਗਾ। ਪੰਜਾਬ ਦੇ ਵਿੱਚ ਟਕਰਾਅ ਦੀ, ਬਦਲਾਖੋਰੀ ਦੀ ਰਾਜਨੀਤੀ ਹੋਰ ਵੱਡੀ ਹੁੰਦੀ ਦੇਖੋਗੇ ਤੁਸੀਂ। ਇਹ ਚਿੰਤਾਜਨਕ ਸਥਿਤੀ ਹੈ ਸਾਡੇ। ਜੀ ਬਿਲਕੁਲ।